ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ 32 ਘੰਟਿਆਂ 'ਚ 2 ਧਮਾਕੇ। ਕੀ ਆ ਇਸ ਟਾਈਮ ਉੱਥੋਂ ਦੇ ਹਾਲਾਤ ਤੇ ਕੀ ਚੀਜ਼ਾਂ ਇਸ ਦੇ ਬਾਬਤ ਸਾਹਮਣੇ ਆਈਆਂ? ਦੇਖੋ, ਮਾਹੌਲ ਸੁਖਾਵਾਂ ਹੈ, ਪਰ ਲੋਕਾਂ 'ਚ ਖੌਫ ਹੈਗਾ। ਖੌਫ ਦਾ ਕਾਰਨ ਵੀ ਇਹ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ ਮਾਤਰ ਦਰਬਾਰ ਸਾਹਿਬ ਤੋਂ 800 ਮੀਟਰ ਦੀ ਦੂਰੀ ਤੇ ਜੀ। ਸਭ ਤੋਂ ਵੱਡੀ ਜਿਹੜੀ ਸਰਾਂ ਹੈ, ਸਾਰਾਗੜ੍ਹੀ ਸਰਾਂ ਹੈ, ਉਹਦੇ ਸਾਹਮਣੇ ਜਿਹੜੀ ਉਹਨਾਂ ਦੀ ਪਾਰਕਿੰਗ ਹੈ, ਉਹਦੇ ਬਿਲਕੁਲ ਇੱਕੋ ਥਾਂ ਤੇ 10 ਮੀਟਰ ਦੀ ਦੂਰੀ ਤੇ 2 ਧਮਾਕੇ ਹੋਏ ਆਪਸ 'ਚ। ਜੀ। ਜਿੱਥੇ ਪਹਿਲਾ ਧਮਾਕਾ ਹੋਇਆ ਸ਼ਨੀਵਾਰ ਦੀ ਦੇਰ ਰਾਤ ਤੇ ਐਤਵਾਰ ਦੀ ਸਵੇਰ ਦੇ ਵੇਲੇ, ਹਨਾ, ਰਾਤ ਨੂੰ 11:30 ਪੌਣੇ 1 ਦੇ ਲਾਗੇ, ਉੱਥੇ ਹੀ ਦੂਏ ਦਿਨ ਫਿਰ ਸੋਮਵਾਰ ਨੂੰ ਧਮਾਕਾ ਹੋ ਗਿਆ। ਸੋ ਇਸ ਲਈ ਉਹ ਤੜਕਸਾਰ ਦਾ ਧਮਾਕਾ ਸਵੇਰੇ 6 ਵਜੇ ਦੇ। ਸੋ 10 ਮੀਟਰ ਦੀ ਦੂਰੀ ਤੇ 2 ਧਮਾਕੇ, ਤੇ ਇਹ 2 ਧਮਾਕਿਆਂ ਨੇ ਲੋਕਾਂ ਨੂੰ ਫਿਕਰਮੰਦੀ ਜ਼ਰੂਰ ਪਾਇਆ। ਬੇਸ਼ੱਕ ਪਹਿਲਾ ਜਿਹੜਾ ਰਾਤ ਨੂੰ ਧਮਾਕਾ ਹੋਇਆ ਸੀ ਉਹਦੇ ਨਾਲ ਕੱਚ ਦੇ ਟੁਕੜੇ ਟੁੱਟੇ ਤੇ ਕੁਝ ਲੋਕਾਂ ਦੇ ਵੱਜੇ, ਕਿਉਂਕਿ ਧਮਾਕਾ ਇਸ ਤਰ੍ਹਾਂ ਸੀ ਕਿ ਜਿਵੇਂ ਸਿਰਫ ਡਰਾਉਣ ਲਈ ਹੋਵੇ, ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਹੋਵੇ। ਤੇ ਦੂਸਰਾ ਧਮਾਕਾ ਵੀ ਇਸੇ ਤਰ੍ਹਾਂ ਦਾ ਕੁਝ ਸੀਗਾ, ਉਹ ਇੰਨਾ ਜਾਨਦਾਰ ਨਹੀਂ ਸੀਗਾ ਕਿ ਉਹ ਸੀਮੈਂਟ ਹਿਲਾ ਦੇਵੇ, ਪਿੱਲਰ ਹਿਲਾ ਦੇਵੇ, ਥੰਮਲੇ ਡੇਗ ਦੇਵੇ ਜਾਂ ਕਿਸੇ ਨੂੰ ਸਿੱਧਾ ਨੁਕਸਾਨ ਕਰ ਦੇਵੇ, ਪਰ ਉਹ ਵਿਸਫੋਟਕ ਸਮੱਗਰੀ ਸੀ। ਕਹਿੰਦੇ ਠੀਕ ਹੈ। ਮੁੱਢਲੀ ਜਾਂਚ ਤੋਂ ਕਹਿੰਦੇ ਕਿ ਇਹ ਮੰਨਿਆ ਜਾ ਰਿਹਾ ਕਿ ਉਹ ਪਹਿਲਾਂ ਲੱਗਿਆ ਸੀ ਕਿ ਚਿਮਨੀ ਚੋਂ ਜੀ ਗੈਸ ਦਾ ਜੀ, ਥੱਲੇ ਹੋਟਲ ਹੈ ਜੀ, ਦੁਕਾਨ ਹੈ ਜੀ, ਉਹਨਾਂ ਦਾ ਸਿਲੰਡਰ ਦਾ ਜੀ, ਉਹ ਚਿਮਨੀ ਚੋਂ ਧਮਾਕਾ, ਅਜਿਹੀਆਂ ਕੁਝ ਚੀਜ਼ਾਂ ਮੰਨੀਆਂ ਗਈਆਂ। ਫਿਰ ਜੀ ਉੱਥੇ ਵੀ ਸੀਵਰੇਜ ਪੱਟ ਕੇ ਦੇਖਣ ਲੱਗੇ ਕਿ ਇਹਦੇ ਵਿੱਚੋਂ ਤਾਂ ਨਹੀਂ ਕਿਤੇ ਗੈਸ ਆ ਗਈ ਜੀ ਕੁਛ, ਉਹ ਸਾਰਾ ਕੁਝ ਹੋ ਗਿਆ। ਪਰ ਹੁਣ ਮੁੱਢਲੀ ਜਾਂਚ ਚੋਂ ਪਤਾ ਲੱਗਿਆ ਕਿ 31-32 ਘੰਟਿਆਂ ਦੇ ਫਰਕ ਨਾਲ ਜਿਹੜੇ 2 ਧਮਾਕੇ ਹੋਏ ਨੇ, ਇਹ ਬਿਲਕੁਲ ਇਹਦੇ ਵਿੱਚ ਕੁਝ ਵਿਸਫੋਟਕ ਚੀਜ਼ਾਂ ਵੀ ਵਰਤੀਆਂ ਗਈਆਂ ਨੇ। ਇਹਦੇ ਵਿੱਚ ਕੋਲਡ ਡਰਿੰਕ ਪੀਣ ਲਈ ਵਰਤੇ ਜਾਂਦੇ ਕੈਨ ਦੀ ਵੀ ਕਿਤੇ ਵਰਤੋਂ ਹੋਈ ਆ, ਉਹਦੇ ਵੀ ਟੁਕੜੇ ਕੁਝ ਮਿਲੇ ਨੇ। ਇਹ ਵੀ ਸ਼ੰਕੇ ਸ਼ੋਭੇ ਨੇ ਕਿ ਉਹਨਾਂ ਦੇ ਵਿੱਚ ਕੁਝ ਪਾ ਕੇ। ਔਰ ਸਭ ਤੋਂ ਜਿਹੜੀ ਖਾਸ ਗੱਲ ਇਹ ਹੈ ਕਿ ਹੁਣ ਪੁਲਿਸ ਇੱਥੇ ਆ ਕੇ ਉਹਨਾਂ ਦੀ ਜਾਂਚ ਰੁਕ ਰਹੀ ਆ ਕਿ 10 ਮਤਲਬ ਕਿ ਜਿਹੜਾ 10 ਫੁੱਟ ਉੱਪਰ ਆ, ਥੱਲੇ ਸੜਕ ਤੋਂ ਲੈ ਕੇ 10 ਫੁੱਟ ਉੱਪਰ ਤੱਕ ਕੈਮਰਾ ਦੀ ਮਾਰ ਆ, ਉਹ ਤੋਂ ਉੱਪਰ ਹੈ ਹੀ ਨਹੀਂ। ਤੇ ਇਹ ਮੰਨਿਆ ਜਾ ਰਿਹਾ ਕਿ ਪਾਰਕਿੰਗ ਦੀ ਜਿਹੜੀ ਟੌਪ ਹੈ, ਜਿਹੜੀ ਖੁੱਲੀ ਛੱਤ ਹੈ, ਉੱਥੋਂ ਸਮੱਗਰੀ ਸਿੱਟੀ ਗਈ ਆ ਤੇ ਉਹ ਤੋਂ 1 ਫਲੋਰ ਥੱਲੇ ਆ ਕੇ ਪੁਲ ਦੇ ਰਾਹੀਂ ਗੱਡੀਆਂ ਨਿਕਲ ਜਾਂਦੀਆਂ, ਇਸ ਲਈ ਨਾ ਉੱਥੇ ਚੈੱਕ ਹੁੰਦਾ ਨਾ ਕੁਛ ਹੁੰਦਾ। ਉਹ ਸਾਰਾ ਕੁਝ ਕੈਮਰੇ ਦੀ ਨਜ਼ਰ 'ਚ ਨਹੀਂ ਆਇਆ। ਠੀਕ ਆ। ਇਸ ਤਰ੍ਹਾਂ ਇਹ ਮੰਨਿਆ ਜਾ ਰਿਹਾ ਕਿ ਉਹ ਕੈਮਰੇ ਦੀ ਨਜ਼ਰ ਤੋਂ ਬਚਣ ਦੇ ਲਈ ਉੱਪਰੋਂ ਕੁਝ, ਹੁਣ ਪੁਲਿਸ ਨੇ ਉੱਥੇ ਫਲੈਗ ਮਾਰਚ ਕਰ ਲਿਆ। ਕੀ ਫਲੈਗ ਮਾਰਚ ਨਾਲ ਵਿਸਫੋਟ ਰੁਕ ਜਾਣਗੇ? ਸਵਾਲ ਇਹ ਹੈ। ਫਲੈਗ ਮਾਰਚ ਕਿਤੇ ਲੋਕਾਂ 'ਚ ਦਹਿਸ਼ਤ ਤਾਂ ਪੈਦਾ ਕਰ ਸਕਦਾ, ਆਮ ਸਧਾਰਨ ਬੰਦੇ ਨੂੰ ਤਾਂ ਡਰਾ ਸਕਦਾ, ਪਰ ਜਿਹਨੇ ਕਾਰਵਾਈ ਕਰਨੀ ਉਹ ਤਾਂ ਕਾਰਵਾਈ ਪਾ ਕੇ ਨਿਕਲ ਗਿਆ। ਉਹ ਤਾਂ ਪਹਿਲਾਂ ਰੀਕੀ ਕੀਤੀ ਹੋਣੀ ਪੂਰੀ ਕਿ ਕਿੱਥੇ ਕੈਮਰੇ ਕੰਮ ਕਰਦੇ, ਕਿੱਥੇ ਨਹੀਂ ਕਰਦੇ, ਕਿੱਥੋਂ ਅਸੀਂ ਪਕੜ ਚ ਆਉਣਾ, ਕਿੱਥੋਂ ਨਹੀਂ, ਕਿੱਥੋਂ ਐਂਟਰ ਕਰਨਾ, ਕਿੱਥੋਂ ਨਿਕਲਣਾ। ਸੋ ਇਸ ਲਈ ਪੁਲਿਸ ਉਹਦੇ ਤੇ ਗਹਿਮ ਤਾਂ ਇਹ ਸਵਾਲ ਇਸ ਨਜ਼ਰੀਏ ਤੋਂ ਵੀ ਹੈ ਕਿ ਸਭ ਤੋਂ ਵੱਡੀ ਧਾਰਮਿਕ ਸਥਾਨ, ਅਕੀਦੇ ਵਾਲੀ ਸਥਾਨ, ਦੁਨੀਆ ਭਰ ਦੀ ਮਤਲਬ ਕਿ ਸੰਗਤ ਆ ਕੇ ਇੱਥੇ ਨਤਮਸਤਕ ਹੁੰਦੀ ਹੈ, ਉਸ ਸਥਾਨ ਦੇ ਬਾਹਰ ਇਹ ਧਮਾਕਾ ਕਰਕੇ ਕਿਹਨੂੰ ਡਰਾਇਆ ਜਾ ਰਿਹਾ, ਜਾ ਰਿਹਾ, ਕਿਹਨੂੰ ਇੱਥੋਂ ਦੂਰ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਹਨੂੰ ਇਸ ਸਥਾਨ ਤੋਂ। ਦੂਸਰਾ, ਚੋਣਾਂ ਤੋਂ ਪਹਿਲਾਂ, ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਧਮਾਕੇ ਕੀ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ? ਸਵਾਲ ਇਹ ਹੈ ਕਿ ਜੇ ਹੁਣ ਕੱਲ ਨੂੰ ਤੁਸੀਂ ਕਹੋ ਜੀ ਤਾਂ ਰਾਜਨੀਤਿਕ ਧਿਰ ਹੈ, ਕੋਈ ਸ਼ਰਾਰਤੀ ਧਿਰ ਹੈ, ਤੇ ਫਿਰ ਸਰਕਾਰ ਦਾ ਕੰਮ ਕੀ ਹੈ ਜਨਾਬ? ਰੋਕਣਾ ਸਰਕਾਰ ਦਾ ਕੰਮ ਹੈ। ਇਹ ਕਹਿ ਕੇ ਨਹੀਂ ਕਰਨਾ ਕਿ ਇਹਦੇ ਪਿੱਛੇ ਸ਼ਰਾਰਤੀ ਅੰਸਰ ਨੇ, ਇਹਦੇ ਵਿੱਚ ਕੋਈ ਰਾਜਨੀਤਿਕ ਚਾਲ ਹੈ। ਸਰਕਾਰ ਹੋ ਤੁਸੀਂ, ਸਰਕਾਰਾਂ ਤੋਂ ਰੁਕਦਾ ਨਹੀਂਗਾ, ਫਿਰ ਸਰਕਾਰ ਕਾਹਦੀ ਹੈ? ਸੋ ਇਸ ਲਈ ਹੁਣ ਪੁਲਿਸ ਦੀ, ਅੱਜ ਮੈਨੂੰ ਪਤਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਹਾਈ ਲੈਵਲ ਦੀ ਮੀਟਿੰਗ ਬੁਲਾ ਲਈ ਹੈ, ਗ੍ਰਹਿ ਮੰਤਰਾਲਾ ਇਹਨਾਂ ਕੋਲ ਆ। ਅੱਜ ਵੱਡੀ ਮੀਟਿੰਗ ਤੋਂ ਬਾਅਦ ਇਹਦੇ ਉੱਤੇ ਕੀ ਐਕਸ਼ਨ ਹੋਇਆ ਹੁਣ ਤੱਕ, ਕੀ ਜਾਂਚ ਪੜਤਾਲ ਹੋਈ, ਅਗਲਾ ਐਕਸ਼ਨ ਕੀ ਹੋਊਗਾ, ਉਹਦੇ ਉੱਤੇ ਨਜ਼ਰ ਹੋਊਗੀ। ਪਰ ਮੈਨੂੰ ਪਤਾ ਲੱਗਿਆ ਕਿ ਕੇਂਦਰੀ ਏਜੰਸੀਆਂ ਨੇ ਕਾਫੀ ਕੁਝ ਆਪਣੇ ਕੰਟਰੋਲ 'ਚ ਲੈ ਲਿਆ। ਬਕਾਇਦਾ ਤੌਰ ਦੇ ਉੱਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਐਂਟਰੀ ਹੋ ਗਈ ਇਹਦੇ ਵਿੱਚ। ਜਿਹੜੀ ਮਤਲਬ ਕਿ ਨੈਸ਼ਨਲ ਇੰਟੈਲੀਜੈਂਸ ਏਜੰਸੀ ਹੈ, ਉਹ ਪਹੁੰਚ ਗਈ ਆ। ਉਸ ਨੇ ਇਸ ਦੀ ਇਨਵੈਸਟੀਗੇਸ਼ਨ, ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਨੇ ਆਪਣੇ ਕੰਟਰੋਲ 'ਚ ਲੈ ਲਿਆ ਸਾਰਾ ਕੁਝ। ਇਸ ਤੋਂ ਪਹਿਲਾਂ ਜਿਹੜੀ ਕੇਂਦਰ ਦੀ ਖੋਰ ਏਜੰਸੀ ਹੁੰਦੀ ਆ, ਮਿਨਿਸਟਰੀ ਆਫ ਹੋਮ ਅਫੇਅਰਸ, ਉਹਨੇ ਵੀ ਇਹਦੀ ਰਿਪੋਰਟ ਮੰਗ ਲਈ ਹੈ। ਸੋ ਕੇਂਦਰੀ ਏਜੰਸੀਆਂ ਦੀ ਵੀ ਐਂਟਰੀ ਹੋ ਗਈ ਆ। ਸੋ ਅੱਜ ਮੁੱਖ ਮੰਤਰੀ ਉਹਦੀ ਬੈਠਕ ਲੈਣਗੇ, ਉਸ ਤੋਂ ਬਾਅਦ ਇਹ ਫਿਕਰਮੰਦੀ ਵਾਲੀ ਗੱਲ ਹੈ। ਜੋ ਵੀ ਵਾਪਰਿਆ ਮੱਦਭਾਗਾ। ਜੀ ਜੀ, ਬਿਲਕੁਲ। ਉਦਾਂ ਦੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਇਹ ਚੀਜ਼ ਤਾਂ ਮੌਜੂਦਾ ਸਰਕਾਰ ਦੇ ਉਲਟ ਜਿਹੜੀ ਉਹ ਜਾਂਦੀ, ਕਿਉਂਕਿ ਇਹਦੇ ਵਿੱਚ ਕਈ ਐਂਗਲ ਤੋਂ ਲੋਕ ਸਾਰੀਆਂ ਚੀਜ਼ਾਂ ਨੂੰ ਜਿਹੜੀ ਉਹ ਦੇਖਦੇ ਆ ਕਿੱਦਾਂ ਆ। ਕੋਈ ਹੋਰ ਐਂਗਲ ਤੋਂ ਵੀ ਦੇਖ ਰਿਹਾ ਹੋਊਗਾ ਵੀ ਪਤਾ ਨਹੀਂ ਇਸ ਦੀ ਆੜ 'ਚ ਫਿਰ ਕੋਈ ਫੜੋ ਫੜਾਈ ਨਹੀਂ ਕਰਨੀ, ਕੀ ਕਰਨਾ ਹੈ। ਪਰ ਚਲੋ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਆ ਵੀ ਕੀ ਇਸ ਦੇ ਪਿੱਛੇ ਸਾਰਾ ਕੁਛ ਚੱਲ ਰਿਹਾ ਹੈਗਾ।